ਵਿਊਅਰਸ ਵੈਲਕਮ ਬੈਕ ਅਗੇਨ। ਔਰ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਭਾਰਤ ਵਿੱਚ ਹਿੰਦੂਤਵਾ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਘੱਟ ਗਿਣਤੀਆਂ ਦੀ ਕੁਰਬਾਨੀ ਦੇ ਇਤਿਹਾਸ ਨੂੰ ਹੌਲੀ ਹੌਲੀ ਕਰਕੇ ਮਿਟਾਇਆ ਜਾ ਰਿਹਾ। ਔਰ ਮੀਡੀਆ ਰਿਪੋਰਟਾਂ ਅਨੁਸਾਰ ਯੂਪੀ ਦੇ ਗਾਜ਼ੀ ਜ਼ਿਲ੍ਹੇ ਦੇ ਧਾਮੂਪੁਰ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਦਿੱਤਾ ਗਿਆ ਹੈ। ਔਰ ਯਾਦ ਰਹੇ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਮੁਸਲਮਾਨ ਹੀਰੋ ਅਬਦੁਲ ਹਮੀਦ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਦਿੱਤਾ ਗਿਆ ਸੀ। ਔਰ ਅਬਦੁਲ ਹਮੀਦ ਇਸੇ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ ਸੀ ਤੇ ਇਸ ਸਕੂਲ ਦਾ ਨਾਂ ਉਹਨਾਂ ਦੇ ਨਾਂ ਤੇ ਰੱਖ ਦਿੱਤਾ ਗਿਆ ਸੀ। ਹੁਣ ਇਸ ਦੇ ਉੱਤੇ ਨਰਿੰਦਰ ਮੋਦੀ ਦਾ ਨਾਂ ਜਿਹੜਾ ਉਹ ਜੜ ਦਿੱਤਾ ਗਿਆ ਹੈ। ਔਰ ਇਸੇ ਤਰ੍ਹਾਂ ਰਾਜਸਥਾਨ ਵਿੱਚ ਉਰਦੂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਆਪਣੇ ਹਾਇਰ ਸੈਕੰਡਰੀ ਸਕੂਲ ਦਾ ਸਰਕਾਰੀ ਸੀ ਯਾਦ ਹੈ ਕਿ ਜਿਉਂ ਹੀ ਤੁਸੀਂ ਪ੍ਰਿੰਸੀਪਲ ਆਫਿਸ ਦੇ ਨੇੜੇ ਜਿਹੜੀ ਮੇਨ ਗੈਲਰੀ ਹੁੰਦੀ ਹੈ ਉਹਦੇ 'ਚ ਐਂਟਰ ਕਰਦੇ ਸੀ ਤੇ ਉਦੋਂ 62 ਔਰ 65 ਦੀਆਂ ਜੰਗਾਂ ਹੋ ਹਟੀਆਂ ਹੋਈਆਂ ਸੀ। ਉਹਨਾਂ ਦੀਆਂ 6 ਫੋਟੋਆਂ ਜਿਹੜੀਆਂ ਨੇ ਵੱਡੀਆਂ ਫਰੇਮਡ ਉਹ ਲੱਗੀਆਂ ਹੁੰਦੀਆਂ ਸੀ। ਉਹਨਾਂ ਦੇ ਵਿੱਚ ਇੱਕ ਤਾਂ ਸੂਬੇਦਾਰ ਜੋਗਿੰਦਰ ਸਿੰਘ, ਇਹ 1962 ਦੀ ਜੰਗ ਦੇ ਵਿੱਚ ਪਰਮਵੀਰ ਚੱਕਰ ਵਿਜੇਤਾ, ਅਜੇ ਵੀ ਉਹ ਬੜੀ ਪ੍ਰਭਾਵਸ਼ਾਲੀ, ਬਹੁਤ ਭਾਰੀ ਮੁਸ਼ਹਿਰੇ ਔਰ ਬਹੁਤ ਦੂਜਾ। ਅਤੇ ਉਹਨਾਂ ਦੇ ਨਾਲ ਸਿਪਾਹੀ ਕੇਵਲ ਸਿੰਘ, ਸਿੱਖ ਨੌਜਵਾਨ, ਔਰ ਬਾਅਦ ਦੇ ਵਿੱਚ ਮੈਨੂੰ ਉਹਨਾਂ ਦੀ ਕੇਵਲ ਸਿੰਘ ਉਹਨਾਂ ਦੀ ਸਿੰਘਣੀ ਨੂੰ ਮਿਲਣ ਦਾ ਮੌਕਾ ਮਿਲਿਆ। ਜਿਹੜੇ ਸਿੰਘਣੀ ਨੂੰ ਨਹੀਂ, ਉਹਨਾਂ ਦੀ ਡਾਟਰ ਨੂੰ, ਜਿਹਦਾ ਜਨਮ ਡਾਟਰ ਦਾ ਕੇਵਲ ਸਿੰਘ ਉਹ ਸਰੀ 'ਚ ਰਹਿੰਦੇ ਨੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੋਇਆ। ਉਹਨਾਂ ਨੂੰ ਮਹਾਂਵੀਰ ਚੱਕਰ। ਇਹ ਫਿਰ ਆ ਜਾਂਦਾ ਸੀ ਬ੍ਰਿਗੇਡੀਅਰ ਹੁਸ਼ਿਆਰ ਸਿੰਘ, ਮੇਜਰ ਸ਼ੈਤਾਨ ਸਿੰਘ ਔਰ ਅਬਦੁਲ ਹਮੀਦ। ਹੁਣ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਵੀ ਚਾਈਨਾ ਵਾਰ ਦੇ ਸੀ ਔਰ ਇਹ ਅਬਦੁਲ ਹਮੀਦ ਖੇਮਕਰਨ ਸੈਕਟਰ ਦੇ ਵਿੱਚ 1965 ਜੰਗ ਦੇ ਵਿੱਚ ਮਾਰੇ ਗਏ ਸੀ ਜਾਂ ਸ਼ਹੀਦ ਸੀ। ਔਰ ਇਹਨਾਂ ਨੂੰ ਜਿਹੜਾ ਪਰਮਵੀਰ ਚੱਕਰ ਦਿੱਤਾ ਗਿਆ ਸੀ ਕਿ ਇਹਨਾਂ ਨੇ 3 ਟੈਂਕ, ਕਿਉਂਕਿ ਜਿਹੜੀ ਖੇਮਕਰਨ ਸੈਕਟਰ ਦੇ ਵਿੱਚ ਟੈਂਕਾਂ ਦੀ ਲੜਾਈ ਸੀ ਔਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਵੈਸਟਰਨ ਕਮਾਂਡ ਦੇ ਲੀਡ ਕਰ ਰਹੇ ਸੀ ਔਰ ਪੈਟਨ ਟੈਂਕ ਅਮਰੀਕਾ ਦੇ ਬੜੇ ਜ਼ਬਰਦਸਤ ਜਿਹੜੇ ਪਾਕਿਸਤਾਨ ਨੂੰ ਦਿੱਤੇ ਸੀ। ਔਰ ਇਹੀ ਕਾਰਨ ਸੀ ਕਿ ਵੀ ਜਦੋਂ ਟੈਂਕਾਂ ਦੀ ਬਹੁਤ ਤੇਜ਼ੀ ਨਾਲ ਐਡਵਾਂਸਮੈਂਟ ਹੋ ਰਹੀ ਸੀ, ਈਵਨ ਜਨਰਲ ਜਿਹੜਾ ਫੌਜ ਦਾ ਚੌਧਰੀ ਸੀ, ਉਹਨੇ ਜਿਹੜਾ ਉਹ ਹਰਬਖਸ਼ ਸਿੰਘ ਨੂੰ ਆਰਡਰ ਕੀਤਾ ਸੀ ਕਿ ਜੀ ਫੌਜਾਂ ਬਿਆਸ ਦੇ ਉਰਾਰ ਲੈ ਆਓ। ਉਹਨਾਂ ਨੂੰ ਸੀ ਵੀ ਇਹਨਾਂ ਟੈਂਕਾਂ ਨੂੰ ਕੋਈ ਰੋਕ ਨਹੀਂ ਸਕਦਾ ਔਰ ਉਹਨੇ ਇਹ ਹੁਕਮ ਅਦੂਲੀ ਕਰਕੇ ਉਹਨੇ ਕਿਹਾ ਕਿ ਜੀ ਅਸੀਂ ਮੁਕਾਬਲਾ ਕਰਾਂਗੇ। ਸੋ ਇੱਕ ਤਾਂ ਪਾਣੀ ਦੀ ਨਹਿਰ ਜਿਹੜੀ ਆ ਉਹ ਵੱਢ ਕੇ ਉਸ ਪਾਸੇ ਨੂੰ ਕੀਤੀ ਗਈ ਜਿੱਧਰੋਂ ਦੀ ਟੈਂਕ ਆ ਰਹੇ ਸੀ। ਉਦੋਂ ਤੱਕ ਸ਼ਾਇਦ ਬਹੁਤਿਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਵੀ ਇਹ ਜਦੋਂ ਪਾਣੀ ਆਉਂਦਾ ਤਾਂ ਉਹ ਸਲੋ ਡਾਊਨ ਹੋ ਜਾਂਦੇ ਨੇ ਜਾਂ ਉਸ ਦੇ ਵਿੱਚ ਉਹਦੀ ਦਿੱਕਤ। ਕੁਛ ਟੈਂਕ ਨੇ ਜਿਹੜੇ ਪਾਣੀ ਨੂੰ ਵੀ ਓਵਰਕਮ ਕਰਦੇ ਨੇ। ਔਰ ਫਿਰ ਜਿਹੜਾ ਬੰਬ ਬੁੰਬ ਬੰਨ੍ਹ ਕੇ ਔਰ ਕਰੌਲ ਕਰਕੇ ਅਤੇ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਉਸ ਨੂੰ, ਔਰ ਉਸ ਦੇ ਉੱਤੇ ਅਮਰੀਕਨ ਜਰਨਲਿਸਟ ਨੇ ਕਿਹਾ ਸੀ ਕਿ ਵੀ ਖੇਮਕਰਨ ਬਿਕੇਮ ਦਾ ਗ੍ਰੇਵ ਯਾਰਡ ਆਫ ਪੈਟਨ ਟੈਂਕਸ। ਸੋ ਉਸ ਲੜਾਈ ਦੇ ਵਿੱਚ ਹੀ ਅਬਦੁਲ ਹਮੀਦ, ਜਿਹਦਾ ਜਨਮ ਜ਼ਿਲ੍ਹਾ ਗਾਜ਼ੀਪੁਰ ਤਾਮਰਪੁਰ ਪਿੰਡ ਦੇ ਵਿੱਚ ਹੋਇਆ, ਉਸ ਨੇ 3 ਟੈਂਕ ਜਿਹੜੇ ਨੇ ਉਹ ਡਿਸਟਰੋਏ ਕੀਤੇ ਔਰ ਖੁਦ ਸ਼ਹਾਦਤ ਪਾਈ ਔਰ ਹਾਈਐਸਟ ਆਨਰ ਜਿਹੜਾ ਆਰਮੀ ਦਾ ਪਰਮਵੀਰ ਚੱਕਰ ਦਿੱਤਾ ਗਿਆ ਸੀ। ਹੁਣ ਹਾਲਾਂਕਿ ਉਦੋਂ ਜਦੋਂ ਅਸੀਂ ਐਜ਼ ਏ ਸਟੂਡੈਂਟ ਗਰੋ ਹੋ ਰਹੇ ਸੀ, ਉਦੋਂ ਇੱਕ ਪੈਟਰੀਓਟਿਜ਼ਮ ਇੱਕ ਵੱਖਰੀ ਕਿਸਮ ਦਾ ਸੀ। ਵਕਤ ਪਾ ਕੇ ਇਹ ਸਭ ਕੁਝ ਸਾਹਮਣੇ ਆਇਆ ਕਿ ਭਾਈ ਕਿਵੇਂ ਉਹ ਸਿੱਖ ਫੌਜੀ ਹੋਣ ਜਾਂ ਮੁਸਲਮਾਨ ਹੋਣ ਜਾਂ ਦੂਸਰੇ ਹੋਣ, ਇਹ ਤਾਂ ਐਜ਼ ਏ ਰਾ ਮਟੀਰੀਅਲ ਹੀ ਵਰਤੇ ਜਾ ਰਹੇ ਸੀ। ਪਰ ਗੱਲ ਅਸੀਂ ਉਸ ਜ਼ਮਾਨੇ ਦੀ ਔਰ ਅੱਜ ਦੀ ਜਿਹੜੀ ਤੁਲਨਾ ਨਹੀਂ ਕਰ ਰਹੇ। ਤੁਸੀਂ ਇਹ ਹਿੰਦੂਤਵਾ ਦਾ ਦੈਂਤ ਕਿਸ ਕਦਰ ਉਹਨਾਂ ਨੂੰ ਜਿਨ੍ਹਾਂ ਨੂੰ ਉਸ ਵੇਲੇ ਜਿਹੜਾ ਉਹ ਪੈਟਰੀਓਟਿਜ਼ਮ ਦਾ ਜਾਂ ਦੇਸ਼ ਭਗਤੀ ਦਾ ਜਨੂੰਨ ਚੜ੍ਹਿਆ ਹੋਇਆ ਸੀ, ਜਿਹੜੇ ਉਹਦੇ ਲਈ ਮਰਨ ਲਈ ਤਿਆਰ ਸੀ, ਮਰੇ। ਈਵਨ ਉਹਨਾਂ ਦੇ ਨਾਂ ਦੇ ਉੱਤੇ ਜੇ ਥੋੜ੍ਹਾ ਬਹੁਤ ਕਿਤੇ ਕੋਈ ਜੈਸਚਰ ਹੈ, ਔਰ ਇਹ ਜਿਸ ਸਕੂਲ ਦੇ ਵਿੱਚ ਪੜ੍ਹੇ ਸੀ, ਗਾਜ਼ੀਪੁਰ ਡਿਸਟ੍ਰਿਕਟ ਦੇ ਤਾਮਰਪੁਰ ਪਿੰਡ ਦਾ ਪ੍ਰਾਇਮਰੀ ਸਕੂਲ ਜਿੱਥੇ ਅਬਦੁਲ ਹਮੀਦ ਪੜ੍ਹਿਆ, ਉਹਨਾਂ ਨੇ ਗੇਟ ਦੇ ਉੱਤੇ ਉਹਦਾ ਨਾਂ ਜਿਹੜਾ ਸਕੂਲ ਦਾ ਉਹ ਅਬਦੁਲ ਹਮੀਦ ਦੇ ਨਾਂ ਰੱਖਿਆ ਸੀ।
ਲੇਕਿਨ ਇਹਨਾਂ ਨੂੰ ਇਹ ਵੀ ਬਰਦਾਸ਼ਤ ਨਹੀਂ ਹੈ ਹਿੰਦੂ ਤਵੀਆਂ ਨੂੰ ਕਿ ਵੀ ਜਿਹੜੇ ਤੁਹਾਡੀ ਖਾਤਰ ਮਰੇ, ਤੁਹਾਡੇ ਮੁਲਕ ਦੀ ਖਾਤਰ ਮਰੇ, ਔਰ ਤੁਸੀਂ ਈਵਨ ਉਹਨੂੰ ਵੀ ਟੋਲਰੇਟ ਨਹੀਂ ਕਰਦੇ। ਔਰ ਇਹ ਜਿਹੜਾ ਅਪਰੋਰ ਇਸ ਲਈ ਹੋਇਆ, ਪਾਰਲੀਮੈਂਟ 'ਚ ਵੀ ਰੌਲਾ ਪਿਆ ਕਿ ਐਡਮਿਨਿਸਟ੍ਰੇਸ਼ਨ ਨੇ ਉਸ ਸਕੂਲ ਦਾ ਜਿਹੜਾ ਜਦੋਂ ਹੁਣ ਨਵੀਂ ਕੰਸਟਰਕਸ਼ਨ ਜਾਂ ਨਵੀਂ ਪੇਂਟਿੰਗ ਪੁੰਟਿੰਗ ਕੀਤੀ ਤਾਂ ਉਸ ਦਾ ਨਾਂ ਅਬਦੁਲ ਹਮੀਦ ਤੋਂ ਹਟਾ ਕੇ, ਕਿਉਂਕਿ ਉਹਦਾ ਸ਼ਹੀਦ ਹਮੀਦ ਵਿਦਿਆਲਿਆ ਨਾਂ ਸੀ, ਉਹਦੀ ਥਾਂ ਤੇ ਰੱਖਤਾ ਪ੍ਰਾਈਮ ਮਿਨਿਸਟਰ ਸ਼੍ਰੀ ਕੰਪੋਜ਼ਿਟ ਸਕੂਲ। ਔਰ ਇਸ ਦੇ ਉੱਤੇ ਬਹੁਤ ਰੌਲਾ ਪਿਆ। ਉਹਨਾਂ ਦੇ ਗ੍ਰੈਂਡਸਨ ਨੇ ਸਵਾਲ ਚੁੱਕਿਆ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹ ਤੁਸੀਂ ਬਹੁਤ ਜ਼ੁਲਮ ਕਰ ਰਹੇ ਹੋ। ਤਾਂ ਮੁਲਕ ਦੇ ਲਈ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਪਾਈ ਹੋਈ ਹੈ ਔਰ ਪਰਮਵੀਰ ਚੱਕਰ ਉਹਨਾਂ ਨੂੰ ਮਿਲਿਆ ਹੋਇਆ। ਔਰ ਈਵਨ ਪਾਰਲੀਮੈਂਟ 'ਚ ਫਿਰ ਇਹ ਸਵਾਲ ਵੀ ਸਾਹਮਣੇ ਆਇਆ ਕਿ ਵੀ ਇਹ ਕੋਈ ਜੋ ਅਬਦੁਲ ਹਮੀਦ ਦੇ ਨਾਂ ਨਾਲ ਕੀਤਾ ਗਿਆ ਇਹ ਕੋਈ ਆਈਸੋਲੇਟਡ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਬ੍ਰਿਗੇਡੀਅਰ ਮੁਹੰਮਦ ਉਸਮਾਨ, ਉਹਨਾਂ ਦੇ ਨਾਂ ਦੇ ਉੱਤੇ ਇੱਕ ਜਿਹੜੀ ਗਾਜ਼ੀਪੁਰ ਨੂੰ ਮਾਓ ਦੇ ਨਾਲ ਜੋੜਦੀ ਸੜਕ ਸੀ, ਉਹਨੂੰ ਵੀ ਉਹਦਾ ਬੋਰਡ ਰਿਮੂਵ ਕਰਤਾ ਗਿਆ ਬੁਲਡੋਜ਼ਰ ਦੇ ਨਾਲ। ਇਸੇ ਤਰ੍ਹਾਂ ਜਿਹੜਾ ਇੰਟਰਮੀਡੀਏਟ ਕਾਲਜ ਜਿਹੜਾ ਮੁਖਤਾਰ ਅਹਿਮਦ ਅੰਸਾਰੀ ਪਿਛਲਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਸੀ, ਉਹਦੇ ਨਾਂ ਸੀ, ਉਹਦਾ ਨਾਂ ਵੀ ਬਦਲ ਦਿੱਤਾ ਗਿਆ। ਸੋ ਇੱਕ ਪਾਸੇ ਤਾਂ ਮੁਗਲ ਈਰਾ ਦੇ ਜਿਹੜੇ ਨਾਂ ਨੇ ਉਹਨਾਂ ਨੂੰ ਤਾਂ ਬਦਲਣ ਤਾਂ ਲੱਗੇ ਹੀ ਹੋਏ ਨੇ ਜੀ, ਫਲਾਣੀ ਸੜਕ ਬਦਲੋ, ਫਲਾਣਾ ਬਦਲੋ, ਸ਼ਹਿਰਾਂ ਦੇ ਨਾਂ ਬਦਲ ਦਿੱਤੇ, ਇਲਾਹਾਬਾਦ ਦਾ ਪ੍ਰਯਾਗਰਾਜ ਬਣਾ ਦਿੱਤਾ, ਮੁਗਲ ਸਰਾਏ ਸਟੇਸ਼ਨ ਦਾ ਕੁਝ ਹੋਰ ਬਣਾ ਦਿੱਤਾ। ਉਹ ਤਾਂ ਹੋਇਆ ਕਿ ਭਾਈ ਤੁਸੀਂ ਉਹ ਦੱਸਣਾ ਕਿ ਜੀ ਮੁਗਲਾਂ ਦੇ ਤੁਸੀਂ ਜੁੱਤੀਆਂ ਵੀ ਖਾਂਦੇ ਰਹੇ, ਜੁੱਤੀਆਂ ਚੱਟਦੇ ਵੀ ਰਹੇ। ਲੇਕਿਨ ਈਵਨ ਵਿਦਨ ਦੀ 70 ਈਅਰਸ ਇਹ ਜਿਹੜੇ ਇਹਨਾਂ ਦੇ ਲਈ ਮਰਨ ਵਾਲੇ ਨੇ, ਦੇਖੋ ਉਹਨਾਂ ਦੇ ਨਾਂ ਵੀ ਇਹਨਾਂ ਨੂੰ ਟੋਲਰੇਟ ਨਹੀਂ ਹੁੰਦੇ। ਔਰ ਇਕੱਲਾ ਇਹ ਨਹੀਂ ਹੈ ਵੀ ਇੱਕ ਲੈਵਲ ਤੇ ਚੱਲ ਰਿਹਾ। ਜਦੋਂ ਅਸੀਂ ਇਹ ਖਬਰ ਇਹਨਾਂ ਦੇ ਮੀਡੀਆ 'ਚ ਦੇਖਦੇ ਹਾਂ, ਦੂਸਰੀ ਖਬਰ ਵੀ ਰੋ ਓਵਰ ਰੀਪਲੇਸਿੰਗ ਉਰਦੂ ਵਿਦ ਸੰਸਕ੍ਰਿਤ ਇਨ ਗਵਰਨਮੈਂਟ ਸਕੂਲਸ ਇਨ ਬੀਜੇਪੀ ਰੂਲਡ ਰਾਜਸਥਾਨ। ਹੁਣ ਰਾਜਸਥਾਨ 'ਚ ਲੰਬਾ ਵਕਤ ਕਾਂਗਰਸ ਦੀ ਹਕੂਮਤ ਰਹੀ, ਹੁਣ ਬੀਜੇਪੀ ਦੀ ਹਕੂਮਤ ਹੈ। ਉੱਥੇ ਉਹਨਾਂ ਨੇ ਆਰਡਰ ਕੱਢੇ ਹੋਏ ਨੇ ਕਿ ਵੀ ਉੱਥੇ 3 ਲੈਂਗੁਏਜ ਫਾਰਮੂਲਾ ਹੈ ਕਿ ਵੀ ਉਹਦੇ 'ਚ ਇੱਕ ਤੁਹਾਡੀ ਮਦਰ ਲੈਂਗੁਏਜ ਹੈ, ਇੱਕ ਇੰਟਰਨੈਸ਼ਨਲ ਹੈ, ਇੱਕ ਨੈਸ਼ਨਲ ਲੈਂਗੁਏਜ ਹੈ। ਔਰ ਆਪਸ਼ਨ ਹੈ ਕਿ ਵੀ ਤੁਸੀਂ, ਉਹਨਾਂ ਨੇ ਉੱਥੇ ਆਰਡਰ ਕੱਢਿਆ ਕਿ ਵੀ ਇਹ ਜਿਹੜਾ ਉਰਦੂ ਹੁਣ 3rd ਲੈਂਗੁਏਜ ਆਪਸ਼ਨ ਨਹੀਂ ਹੋਏਗੀ, ਉਹਦੀ ਥਾਂ ਸੰਸਕ੍ਰਿਤ ਹੋਏਗੀ। ਔਰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਕਿ ਲਾਸਟ ਸੈਂਸਸ ਜਾਂ ਲਿੰਗੁਇਸਟਿਕ ਸਰਵੇ ਦੇ ਮੁਤਾਬਕ ਭਾਰਤ ਦੇ ਵਿੱਚ ਸਿਰਫ 24,000 ਬੰਦੇ ਸੰਸਕ੍ਰਿਤ ਬੋਲਣ ਵਾਲੇ ਨੇ। ਲੇਕਿਨ ਇਹਦੇ ਬਾਵਜੂਦ ਸੰਸਕ੍ਰਿਤ ਨੂੰ ਠੋਸਿਆ ਜਾ ਰਿਹਾ। ਔਰ ਇਹ ਜਿਹੜਾ ਬੀਜੇਪੀ ਦੀ ਗਵਰਨਮੈਂਟ ਜਿੱਥੇ ਜਿੱਥੇ ਹੈ, ਕਿਉਂਕਿ ਉਹਨਾਂ ਨੇ ਬਿਲਕੁਲ ਜਿਹੜਾ ਉਹਨਾਂ ਦਾ ਨਾਅਰਾ ਹੈ ਐਸਿਮੀਲੇਟ ਔਰ ਐਨਾਹੀਲੇਟ, ਹਿੰਦੂ ਬਣ ਜਾਓ ਨਹੀਂ ਤਾਂ ਮਰਨ ਲਈ ਤਿਆਰ ਰਹੋ। ਇਹੀ ਉਹਨਾਂ ਦਾ ਮੈਸੇਜ ਮੁਸਲਮਾਨਾਂ ਨੂੰ ਹੈ, ਇਹੀ ਸਿੱਖਾਂ ਨੂੰ ਹੀ ਹੈ, ਇਹੀ ਜੈਨੀਆਂ ਬੋਧੀ, ਉਹਨਾਂ ਬੋਧੀਆਂ ਜੈਨੀਆਂ ਨੇ ਤਾਂ ਪਹਿਲਾਂ ਹੀ ਸਰੈਂਡਰ ਕੀਤਾ ਹੋਇਆ। ਮਾੜਾ ਮੋਟਾ ਮੁਸਲਮਾਨਾਂ ਦੇ ਵਿੱਚ ਦਮ ਹੈ, ਉਹ ਵੀ ਕਸ਼ਮੀਰੀਆਂ 'ਚ। ਔਰ ਅਦਰਵਾਈਜ਼ ਤਾਂ 20 ਕਰੋੜ ਜਿਹੜੇ ਵਿਚਾਰੇ ਕੰਨਾਂ 'ਚ ਪਾਏ ਨਹੀਂ ਰੜਕਦੇ। ਤੇ ਸਿੱਖ ਕਿਉਂਕਿ ਖਲੋ ਕੇ ਚੈਲੰਜ ਕਰ ਰਹੇ ਨੇ, ਇਸ ਲਈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਸ਼ਿਕਾਰ ਨੇ, ਉਹਨਾਂ ਨੂੰ ਜ਼ਲੀਲ ਵੀ ਕੀਤਾ ਜਾ ਰਿਹਾ ਹੈ। ਔਰ ਕਿਸੇ ਹੱਦ ਤੱਕ ਵੀ ਇਹ ਜਾਣਗੇ ਸਿੱਖਾਂ ਨੂੰ ਤਬਾਹ ਕਰਨ ਦੇ ਲਈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਸੋਹਨਮਾਲ ਜੀ ਵੀ, ਧਰਮ ਸਿੰਘ ਜੀ ਵੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਔਰ ਜਤਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਪਰਮਿੰਦਰ ਜੀ, ਮੁਹੰਮਦ ਯਾਕੂਬ ਜੀ ਵੀ ਸਾਨੂੰ ਲਵ ਖਾਲਿਸਤਾਨ, ਲਵ ਕਸ਼ਮੀਰ, ਡਾਕਟਰ ਸਾਹਿਬ, ਮਿਸ नीलम, बहुत बहुत शुक्रिया। और इसी तरह AK सिंह जी और इसी तरह नसरीन लियाज जी भी ये सानू कहते डॉक्टर साहब सिक्स शुड यूनाइट एंड फॉरगेट देयर डिफरेंसेस फॉर द अचीवमेंट ऑफ खालिस्तान। नसीम साहब तुसी बिल्कुल ठीक फरमाया, पर एजेंसियां भी अपना काम करदियां हुंदियां ने। कुछ पंजाब दे पानी दे विच भी कुछ ऐसा है कि जिहदे च असीं एक दूसरे नूं घट ही बर्दाश्त करते हैं, पर फिर भी एजेंडे दे उत्ते सिख कौम इकट्ठी है ऑलमोस्ट। नीला बाबा जी भी और देश पंजाब दे और चंचल संधू जी भी और इसी तरह हाँ जी गुरजीत सिंह जी भी, पन्नू जी, कुलदीप कौर जी भी, सिंह गर्चा जी भी, गुरविंदर मान जी भी और सुखजीवन पच्चू जी भी और शिव जी और इसी तरह सतनाम सिंह जी, गुरमीत सिंह जी, रेशम सिंह जी और मुहम्मद मसूद जी भी और मनजीत सिंह मठारू जी भी ये सानू फतेह बुलाते हैं। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ TV 84 fine description about new development of Khalistan and Trump administration for 6 good news. बहुत शुक्रिया राजनप्रीत सिंह जी भी और बलबीर सिंह टवाना जी भी और इसी तरह टोचा सिंह जी, ऋषि भारद्वाज जी भी आए ने और बलिहार सिंह कंग जी भी। ਰਿਸ਼ੀ ਭਾਰਦਵਾਜ ਜੀ ਨੂੰ ਚਲੋ ਤੁਸੀਂ ਆਂਦੇ ਹੋ ਬਹੁਤ ਮੁਬਾਰਕ, ਪਰ ਇਹਨਾਂ ਨੂੰ ਵੀ ਉਹ ਜਿਹਨੂੰ ਕਹਿੰਦੇ ਨੇ ਵੀ ਸ਼ਰਾਰਤ ਕਰਨ ਦੀ ਆਦਤ ਹੈ। ਉਹਨਾਂ ਨੇ ਗੰਗਾ ਸਿੰਘ ਢਿੱਲੋਂ ਤੇ ਖੁਸ਼ਵੰਤ ਸਿੰਘ ਦੀ ਮੀਟਿੰਗ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਜੀ ਉਹਨੇ ਖੁਸ਼ਵੰਤ ਸਿੰਘ ਨੇ, ਕਿਉਂਕਿ ਖੁਸ਼ਵੰਤ ਸਿੰਘ ਨੇ ਖੁਦ ਇਹ ਕੋਟ ਕੀਤਾ, ਗੰਗਾ ਸਿੰਘ ਢਿੱਲੋਂ ਨੇ ਉਹਨੂੰ ਉਹਦਾ ਜਵਾਬ ਕੀ ਦਿੱਤਾ ਕਿ ਉਹਨੇ ਕਿਹਾ ਜੀ ਤੁਸੀਂ ਜੇ ਇਹੀ ਹੈ ਤੇ ਆਪਣਾ ਨਾਂ ਤੁਸੀਂ ਤਾਂ ਗੰਗਾ ਦੇ ਨਾਂ ਤੇ ਰੱਖਿਆ ਹੋਇਆ ਹੈ ਤੇ ਤੁਸੀਂ ਪਟਾਮਕ ਸਿੰਘ ਬਣ ਜਾਓ, ਕਿਉਂਕਿ ਪਟਾਮਕ ਰਿਵਰ ਦੇ ਕੰਢੇ ਹੈ। ਵੈਸੇ ਰਿਸ਼ੀ ਭਾਰਦਵਾਜ ਜੀ ਇਹੀ ਖੁਸ਼ਵੰਤ ਸਿੰਘ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ ਵੀ ਉਹਨੇ ਗੰਗਾ ਸਿੰਘ ਢਿੱਲੋਂ ਬਾਰੇ ਇਹ ਕਿਹਾ, ਇਹਨੇ ਹੀ ਇਹ ਕਿਹਾ ਸੀ ਨਵੰਬਰ 84 ਤੋਂ ਬਾਅਦ ਆਈ ਫੈਲਟ ਲਾਈਕ ਬੀਇੰਗ ਏ ਜੂ ਇਨ ਜਰਮਨੀ। ਇਸੇ ਹੀ ਖੁਸ਼ਵੰਤ ਸਿੰਘ ਨੇ ਜੂਨ 84 ਦੇ ਅਟੈਕ ਤੋਂ ਬਾਅਦ ਪਦਮ ਭੂਸ਼ਣ ਦਾ ਅਵਾਰਡ ਵਾਪਸ ਕਰ ਦਿੱਤਾ ਸੀ। ਔਰ ਇਸੇ ਹੀ ਖੁਸ਼ਵੰਤ ਸਿੰਘ ਦੀ ਜਿਹੜੀ ਹਿਸਟਰੀ ਆਫ ਦਾ ਸਿਕਸ ਫਸਟ ਵੋਲਿਊਮ ਬਾਅਦ 'ਚ ਉਹਨੇ ਉਹਦੇ 'ਚੋਂ ਕੱਢ ਦਿੱਤਾ ਸੀ, ਜਿਹਨੂੰ ਫੋਰਡ ਫਾਊਂਡੇਸ਼ਨ ਨੇ ਫਾਈਨੈਂਸ ਕੀਤਾ, 2 ਸਾਲ ਉਹਨੇ ਕੰਮ ਕੀਤਾ। ਉਹਦੇ 'ਚ ਉਹਨੇ ਕਿਹਾ ਸੀ ਕਿ ਜੇ ਸਿੱਖਾਂ ਦੇ ਕੋਲ ਆਪਣਾ ਮੁਲਕ ਨਹੀਂ ਹੋਏਗਾ ਤੇ ਸਿੱਖ ਬਹੁਤ ਜਲਦੀ ਹਿੰਦੂਆਂ ਦੇ ਵਿੱਚ ਜਿਹੜੇ ਨੇ ਅਸਿਮੀਲੇਟ ਹੋ ਜਾਣਗੇ। ਇਹੀ ਖੁਸ਼ਵੰਤ ਸਿੰਘ ਜਦੋਂ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਕੱਢਦਾ ਸੀ ਲੇਟ 1960 ਚਾਰਜ ਲਿਆ, ਉਹਨੇ 6 ਔਨ ਦਾ ਕ੍ਰਾਸ ਰੋਡਸ ਦੇ ਥੱਲੇ ਇਹ ਭਵਿੱਖਬਾਣੀ ਵੀ ਕੀਤੀ ਸੀ ਕਿ ਜੀ ਇਸ ਸਦੀ ਦੇ ਅੰਤ ਤੱਕ ਸਿੱਖਾਂ ਦਾ ਮਾਡਲ ਹੀ ਹੋਏਗਾ ਅਜਾਇਬ ਘਰ 'ਚ, ਉਹ ਅਸਿਮੀਲੇਟ ਹੋ। ਸੋ ਖੁਸ਼ਵੰਤ ਸਿੰਘ ਦੇ ਕਈ ਚਿਹਰੇ, ਕਈ ਫੇਜ਼ ਨੇ। ਉਹ ਵੀ ਵਕਤ ਆਇਆ ਜਦੋਂ ਉਹਨੇ ਕਿਹਾ ਕਿ ਆਈ ਐਮ ਏ ਸਿੱਖ ਬਾਈ ਐਕਸੀਡੈਂਟ, ਆਈ ਐਮ ਐਨ ਐਗਨੋਸਟਿਕ। ਉਹ ਵੀ ਜਿਹਦੇ 'ਚ ਉਹਨੇ ਕਦੇ ਇੰਦਰਾ ਗਾਂਧੀ ਦੀ ਐਮਰਜੈਂਸੀ ਦੀ ਹਮਾਇਤ ਕੀਤੀ ਔਰ ਉਸ ਦਾ ਨਾਂ ਉਸ ਵੇਲੇ ਦੇ ਜਿਹੜੇ ਫਰੀडम ਦੇ ਲਈ ਲੜਨ ਵਾਲੇ, ਲਿਬਰਟੀ ਲਈ ਸੀ, ਉਹ ਖੁਸ਼ਾਮਦ ਸਿੰਘ ਰੱਖਿਆ। ਸੋ ਤੁਹਾਨੂੰ ਇਸ ਕਿਸਮ ਦਾ ਹੀ ਚੰਗਾ ਲੱਗਦਾ, ਪਰ ਇਹ ਤੁਹਾਨੂੰ ਮੈਂ ਖੁਸ਼ਵੰਤ ਸਿੰਘ ਦੇ ਬਾਕੀ ਰੂਪ ਵੀ ਦੱਸੇ ਨੇ। ਹਾਂ, ਇੱਕ ਸਟੇਜ 'ਤੇ ਜਦੋਂ ਇਹਨੇ ਲਿਖਿਆ ਔਰ ਉਸ ਤੋਂ ਬਾਅਦ ਉਹਨੇ ਕਿਹਾ ਸੀ ਜੀ ਮੇਰੇ ਨਾਲ ਕੋਈ ਵੀ ਜਿਹੜਾ ਇਸ ਮੁੱਦੇ 'ਤੇ ਡਿਬੇਟ ਕਰ ਸਕਦਾ, ਤੁਸੀਂ ਪੁਰਾਣੇ ਜਾ ਕੇ ਗੂਗਲ ਕਰਕੇ ਕੱਢ ਲਓ। ਅਸੀਂ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC 'ਚੋਂ ਇਹ ਚੈਲੰਜ ਕੀਤਾ ਸੀ ਖੁਸ਼ਵੰਤ ਸਿੰਘ ਨੂੰ ਕਿ ਵੀ ਤੂੰ ਨੈਸ਼ਨਲ ਪ੍ਰੈਸ ਕਲੱਬ ਆ, 5 ਜੱਜ ਕੋਈ ਰੱਖ ਲਓ, ਤੂੰ ਡਿਬੇਟ ਚਾਹੁੰਦਾ, ਅਸੀਂ ਤਿਆਰ ਹਾਂ ਇਸ ਮੁੱਦੇ 'ਤੇ ਵੀ ਤੈਨੂੰ ਖਾਲਿਸਤਾਨ ਦੇ ਬਾਰਡਰਸ ਦੀ ਸਮਝ ਨਹੀਂ ਹੈ ਜਾਂ ਖਾਲਿਸਤਾਨ ਦੇ ਕਾਨਸੈਪਟ ਦੀ ਨਹੀਂ ਹੈ। ਸੋ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਇੱਕ ਆਪਣਾ ਉਹਨਾਂ ਨੇ ਜਿਹੜਾ ਉਹ ਠੀਕ ਹੈ, ਹੀ ਵਾਜ਼ ਅ ਗੁੱਡ ਰਾਈਟਰ। ਉਸ ਦੇ ਕਾਲਮ ਤੁਹਾਨੂੰ ਸਭ ਨੂੰ ਬਹੁਤ ਚੰਗੇ ਲੱਗਦੇ ਸੀ ਕਿਉਂਕਿ ਸਭ ਤੋਂ ਪਹਿਲਾਂ ਸੰਤਾ ਤੇ ਬੰਤਾ ਇਹ ਜਿਹੜੇ ਨੇ ਉਹ 2 ਜਿਹੜੇ ਕਰੈਕਟਰ ਕ੍ਰੀਏਟ ਕਰਕੇ ਉਹ ਖੁਦ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਵਿੱਚ ਫਖਰ ਮਹਿਸੂਸ ਕਰਦਾ ਸੀ। ਸੋ ਇਸ ਕਿਸਮ ਦੇ ਚਪਲੀ ਝਾੜ ਵੀ ਜਿਹੜੇ ਨੇ ਉਹ ਤੁਹਾਡੇ ਹੀਰੋ ਬਣ ਜਾਂਦੇ ਨੇ। और इस तरह बाबल सिंह की और फिर मनप्रीत सिंह ढिल्लों जी और निहंग सिंह जी भी और फिर इसी तरह कुलदीप सिंह जी भी, विमी कौर जी एंड इसी तरह गुरप्रकाश सिंह जी भी और मनदीप कलसी जी भी ਕਹਿੰਦੇ ਨੇ। ਔਰ ਹਿੰਦੂ ਵਿਮੀ ਕੌਰ ਜੀ ਤਾਂ ਮੈਨੂੰ ਲੱਗਦਾ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੀ ਕੁਝ ਕ੍ਰੀਏਟ ਕਰ ਰਹੇ ਨੇ ਕਿਉਂਕਿ ਨਾ ਕੋਈ ਫਿਕਰਾ ਬਣਦਾ ਹੈ, ਨਾ ਕੋਈ ਦੂਜਾ। ਸੋ ਬੀਬੀ ਜੀ ਜੇ ਤੁਸੀਂ ਸੱਚਮੁੱਚ ਕੁਝ ਲਿਖਣਾ 2-4 ਲਾਈਨਾਂ ਆਪਣੇ ਮੁਬਾਰਕ ਹੱਥਾਂ ਨਾਲ ਲਿਖੋ। ਇਹ ਤਾਂ ਜੋ ਤੁਸੀਂ ਕਰ ਰਹੇ ਹੋ ਇਹਦੇ 'ਚ ਕੋਈ ਨਹੀਂ ਹੈ ਜੀ। ਬਿਲਕੁਲ। ਧਰਮ ਸਿੰਘ ਜੀ ਵੀ, ਸੁਰਜੀਤ ਕੌਰ ਜੀ ਵੀ, ਸਤਾਨ ਜੀ ਵੀ और इसी तरह फिर जसबीर सिंह जी भी और फिर इसी तरह जावेद ਬੱਬੜ ਵਲੋਗ ਜੀ ਵੀ और ਮਨਪ੍ਰੀਤ ਸਿੰਘ ਜੱਟ ਸਾਹਿਬ ਜੀ। SGPG ਦਾ ਅੱਗੇ ਭਵਿੱਖ ਕੀ ਹੋਵੇਗਾ ਜੇ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਾਰਟੀ HPG ਦੀਆਂ ਚੋਣ ਜਿੱਤ ਜਾਂਦੀ ਹੈ ਤਾਂ ਕੀ ਅਸਰ ਪੈ ਸਕਦਾ ਜੀ? ਮਨਪ੍ਰੀਤ ਸਿੰਘ ਜੀ, ਪਹਿਲੀ ਗੱਲ ਤਾਂ ਅਸੀਂ ਬਹੁਤ ਦੂਰ ਦਾ ਸ਼ਾਟ ਮਾਰ ਰਹੇ ਹਾਂ। ਉਹਨਾਂ ਨੇ ਸਭ ਕੁਝ ਖਿਲਾਰ ਕੇ ਰੱਖ ਦਿੱਤਾ ਹੈ। ਜਿੰਨੀਆਂ ਧਿਰਾਂ ਇਸ ਵੇਲੇ ਨੇ ਸਭ ਦੇ ਪਿੱਛੇ ਕੋਈ ਨਾ ਕੋਈ ਏਜੰਸੀ ਇੰਡੀਆ ਦੀ ਕੰਮ ਕਰ ਰਹੀ ਹੈ। ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਹੀ ਉਦੋਂ ਕਰਵਾਉਣੀਆਂ ਨੇ ਤੁਹਾਡੇ ਹੱਥੋਂ। ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਹੱਥਾਂ 'ਚੋਂ ਨਿਕਲੀ ਹੈ। ਕਿਵੇਂ ਜਿਹੜੇ ਕਰੈਕਟਰ ਨੇ ਉਹ ਅੱਗੇ ਨੇ। ਸੋ ਇਹ ਭੁੱਲ ਜਾਓ ਤੁਸੀਂ ਕਿ ਭਾਈ ਉਹ ਤੁਹਾਡੇ ਹੱਥ ਜਾਂ ਜਿਹੜੇ ਵੀ ਕੋਈ ਪੰਥ ਪ੍ਰਸਤ ਸੋਚ ਵਾਲੇ ਨੇ ਉਹਨਾਂ ਦੇ ਹੱਥ 'ਚ ਕੋਈ ਪਾਵਰ ਫੜਾਉਣਗੇ ਕਦੇ ਵੀ। ਉਹਨਾਂ ਨੇ ਜਿਹੜਾ ਤੁਹਾਨੂੰ ਰੋਲ ਕੇ ਰੱਖਿਆ ਹੋਇਆ ਔਰ ਫਰਦਰ ਇਸ ਭੰਬਲ ਭੂਸੇ ਨੂੰ ਹੀ ਉਹ ਅੱਗੇ ਵਧਾਉਣਗੇ
ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੇ ਕਿਸੇ ਪੰਥਕ ਧਿਰ ਨੂੰ ਅੱਗੇ ਨਹੀਂ ਹੋਣ ਦੇਣਾ। फराह खान जी, अंग्रेज सिंह जी, बलजीत वैद जी, गुरजिंदर सिंह मानकू जी और मीत खख जी, शोएब राजपूत और इसी तरह फराह खान के और इसी तरह सुखजीत कौर, परमजीत सिंह, सब का बहुत बहुत शुक्रिया। अपने अपने व्यूअर्स को लैने इजाजत। व्यूअर्स साढ़े प्रोग्राम का समा इत्थे मुकदा। तुसीं अपने राय ते सुझाव सानू भेजना भुलना। साढ़े इस पते ते SOS@TV ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सुना गया दो। देखती रहो TV। बुला दिओ फतेह। वाहिगुरू जी का खालसा, वाहिगुरू जी की फतेह। रब राखा।